कल्ली कुआरी बई पाटी लोहारी बई चंदा ए खाली जी आ जाओ टंकाली जी तल्ले तो तल्ले भई शाही महल्ले भई। क़यामे पाकिस्तान तो बाद शुरू के 10 सालों ਵਿੱਚ ਬਣਨ ਵਾਲੀਆਂ ਕਾਮਯਾਬ ਫਿਲਮਾਂ ਵਿੱਚੋਂ ਇੱਕ ਪੰਜਾਬੀ ਫਿਲਮ ਯੱਕੇ ਵਾਲੀ ਵੀ ਸੀ। ਇਸ ਫਿਲਮ ਵਿੱਚ ਪੰਜਾਬੀ ਕਲਚਰ ਦੀ ਕਮਾਲ ਅਕਾਸ਼ੀ ਕੀਤੀ ਗਈ। ਤਾਂਗਾ ਜਿਹਨੂੰ ਯੱਕਾ ਵੀ ਆਖਿਆ ਜਾਂਦਾ ਹੈ ਉਸ ਦੌਰ ਵਿੱਚ ਅਵਾਮੀ ਸਵਾਰੀ ਸੀ। ਇਸ ਫਿਲਮ ਵਿੱਚ ਯੱਕੇ ਵਾਲੀ ਦਾ ਕਿਰਦਾਰ ਮੁਸਰਤ ਨਜ਼ੀਰ ਨੇ ਅਦਾ ਕੀਤਾ। ਫਿਲਮ ਦੀ ਕਹਾਣੀ ਇੱਕ ਮਿਹਨਤਕਸ਼ ਔਰਤ ਦੇ ਗਿਰਦ ਘੁੰਮਦੀ ਹੈ। ਸਾਡੇ ਮੁਆਸ਼ਰੇ ਵਿੱਚ ਔਰਤ ਨੂੰ ਘਰ ਅੰਦਰ ਮਹਦੂਦ ਰੱਖਿਆ ਜਾਂਦਾ ਹੈ। ਰੋਜ਼ੀ ਰੋਟੀ ਕਮਾਉਣਾ ਮਰਦ ਦਾ ਕੰਮ ਸਮਝਿਆ ਜਾਂਦਾ ਹੈ। ਕੋਈ ਮਜਬੂਰ ਔਰਤ ਹੀ ਕੰਮਕਾਰ ਲਈ ਬਾਹਰ ਨਿਕਲਦੀ ਹੈ। ਫਿਲਮ ਦੀ ਕਹਾਣੀ ਮੁਤਾਬਕ ਹੀਰੋਇਨ ਦਾ ਬਾਪ ਨਾਬੀਨਾ ਹੋਣ ਪਾਰੋਂ ਕੋਈ ਕੰਮਕਾਰ ਨਹੀਂ ਕਰ ਸਕਦਾ। ਇਸ ਲਈ ਘਰ ਦਾ ਖਰਚਾ ਚਲਾਉਣ ਲਈ ਉਹਦੀ ਬੇਟੀ ਨੂੰ ਬਾਹਰ ਨਿਕਲਣਾ ਪੈਂਦਾ ਹੈ ਅਤੇ ਉਹ ਕੋਚਵਾਨ ਬਣ ਕੇ ਰੋਜ਼ੀ ਕਮਾਉਂਦੀ ਹੈ। ਇਸ ਫਿਲਮ ਵਿੱਚ ਔਰਤ ਨੂੰ ਇੱਕ ਅਨੋਖੇ ਕਿਰਦਾਰ ਵਿੱਚ ਵਿਖਾਇਆ ਗਿਆ ਹੈ। ਫਿਲਮ ਦੀ ਕਹਾਣੀ ਸ਼ੇਖ ਇਕਬਾਲ ਨੇ ਲਿਖੀ। ਫਿਲਮ ਦੇ ਡਾਇਲਾਗ ਅਤੇ ਗਾਣੇ ਅਹਿਮਦ ਰਾਈ ਨੇ ਜਦ ਕਿ ਮੌਸੀਕੀ ਬਾਬਾ ਚਿਸ਼ਤੀ ਨੇ ਤਰਤੀਬ ਦਿੱਤੀ। ਫਿਲਮ ਸਾਜ਼ ਬਾਰੀ ਮਲਕ ਅਤੇ ਹਦਾਇਤਕਾਰ MJ ਰਾਣਾ ਸਨ। ਗੁਲੂਕਾਰਾ ਜ਼ੁਬੈਦਾ ਖਾਨਮ ਦੇ ਗਾਏ ਗਾਣੇ ਮੁਸਰਤ ਨਜ਼ੀਰ 'ਤੇ ਫਿਲਮਾਏ ਗਏ। ਦੂਜੇ ਅਦਾਕਾਰਾਂ ਵਿੱਚ ਸੁਧੀਰ, ਜ਼ਰੀਫ, ਅਜਮਲ, ਇਲਿਆਸ ਕਸ਼ਮੀਰੀ, ਗੁਲਾਮ ਮੁਹੰਮਦ, ਨਜ਼ਰ, ਨੀਲੋ ਅਤੇ ਜ਼ੀਨਤ ਸ਼ਾਮਲ ਸਨ। ਇਹ ਫਿਲਮ 1957 ਵਿੱਚ ਰਿਲੀਜ਼ ਹੋਈ। ਫਿਲਮ ਦੀ ਪਬਲਿਸਿਟੀ ਵਾਸਤੇ ਉਸ ਦੌਰ ਵਿੱਚ ਇਸਤੇਮਾਲ ਹੋਣ ਵਾਲੇ ਆਮ ਤਰੀਕੇ ਵਰਤੇ ਗਏ, ਜਿਨ੍ਹਾਂ ਵਿੱਚ ਤਾਂਗਿਆਂ 'ਤੇ ਪੋਸਟਰ ਲਾ ਕੇ ਢੋਲ ਅਤੇ ਟੱਲੀ ਨਾਲ ਮੁਨਾਦੀ ਕਰਾਉਣਾ, ਅਖਬਾਰ ਵਿੱਚ ਇਸ਼ਤਿਹਾਰ ਦੇਣਾ ਸ਼ਾਮਲ ਸਨ। ਪਰ ਇਸ ਫਿਲਮ ਦੀ ਪਬਲਿਸਿਟੀ ਦਾ ਇੱਕ ਹੋਰ ਅਨੋਖਾ ਤਰੀਕਾ ਮਸਜਿਦ ਤੋਂ ਐਲਾਨ ਕਰਾਉਣ ਦਾ ਸੀ। ਹੋਇਆ ਇਸ ਤਰ੍ਹਾਂ ਕਿ ਲਾਹੌਰ ਦੀ ਇੱਕ ਮਸਜਿਦ ਦੇ ਮੌਲਵੀ ਸਾਹਿਬ ਲੋਕਾਂ ਕੋਲੋਂ ਫੀਸ ਲੈ ਕੇ ਉਹਨਾਂ ਦੀ ਕਿਸੇ ਵੀ ਪ੍ਰੋਡਕਟ ਦੀ ਪਬਲਿਸਿਟੀ ਆਪਣੀ ਤਕਰੀਰ ਵਿੱਚ ਕਰਦੇ ਸਨ। ਇਸ ਲਈ ਮੌਲਵੀ ਸਾਹਿਬ ਦਾ ਨਾਮ ਮੌਲਾਨਾ ਕਮਰਸ਼ਲ ਸਰਵਿਸ ਮਸ਼ਹੂਰ ਹੋ ਗਿਆ ਸੀ। ਫਿਲਮ ਯੱਕੇ ਵਾਲੀ ਦੀ ਜਦੋਂ ਨੁਮਾਇਸ਼ ਹੋਈ ਤਾਂ ਫਿਲਮ ਸਾਜ਼ ਨੂੰ ਕਿਸੇ ਦੋਸਤ ਨੇ ਮਸ਼ਵਰਾ ਦਿੱਤਾ ਕਿ ਮੌਲਾਨਾ ਕਮਰਸ਼ਲ ਸਰਵਿਸ ਕੋਲੋਂ ਫਿਲਮ ਦੀ ਪਬਲਿਸਿਟੀ ਕਰਵਾਓ। ਉਹਨੇ ਹੈਰਾਨ ਹੋ ਕੇ ਪੁੱਛਿਆ, ਮੌਲਵੀ ਸਾਹਿਬ ਇਹ ਕੰਮ ਕਿਸ ਤਰ੍ਹਾਂ ਕਰਨਗੇ? ਦੋਸਤ ਨੇ ਕਿਹਾ, ਮੌਲਵੀ ਸਾਹਿਬ ਨੂੰ ਡਬਲ ਫੀਸ ਦੇ ਕੇ ਇਹ ਕੰਮ ਕਰਾਇਆ ਜਾ ਸਕਦਾ ਹੈ। ਫਿਲਮ ਸਾਜ਼ ਮੌਲਵੀ ਸਾਹਿਬ ਦੇ ਹੁਜਰੇ ਵਿੱਚ ਪਹੁੰਚਿਆ ਅਤੇ ਆਪਣਾ ਮਕਸਦ ਬਿਆਨ ਕੀਤਾ। ਮੌਲਵੀ ਸਾਹਿਬ ਨੇ ਪਹਿਲੇ ਤਾਂ ਫੌਰਨ ਲਾਹੌਰ ਪੜ੍ਹੀ ਅਤੇ ਕਹਿਣ ਲੱਗੇ, ਕਿਸੇ ਗੈਰ ਸ਼ਰਈ ਫੇਲ ਦਾ ਮਸਜਿਦ ਵਿੱਚ ਕਿਸ ਤਰ੍ਹਾਂ ਐਲਾਨ ਹੋ ਸਕਦਾ ਹੈ? ਫਿਲਮ ਸਾਜ਼ ਨੇ ਡਬਲ ਫੀਸ ਦੇਣ ਦਾ ਲਾਲਚ ਦਿੱਤਾ ਤਾਂ ਮੌਲਵੀ ਸਾਹਿਬ ਨਰਮ ਪੈ ਗਏ ਅਤੇ ਫਿਲਮ ਦੀ ਪਬਲਿਸਿਟੀ ਕਰਨ 'ਤੇ ਰਾਜ਼ੀ ਹੋ ਗਏ। ਅਗਲੇ ਜੁਮੇ ਮੌਲਵੀ ਸਾਹਿਬ ਦੀ ਤਕਰੀਰ ਦਾ ਮੌਜੂ ਹਸ਼ਰ ਦਾ ਮੈਦਾਨ ਸੀ। ਮੌਲਵੀ ਸਾਹਿਬ ਨੇ ਤਕਰੀਰ ਵਿੱਚ ਹਸ਼ਰ ਦੇ ਦਿਨ ਦਾ ਐਸਾ ਮੰਜ਼ਰ ਬਿਆਨ ਕੀਤਾ ਕਿ ਲੋਕ ਖੌਫ ਨਾਲ ਰੋਣ ਲੱਗ ਪਏ। ਮੌਲਵੀ ਸਾਹਿਬ ਚੰਗੀ ਤਰ੍ਹਾਂ ਲੋਕਾਂ ਨੂੰ ਡਰਾ ਚੁੱਕੇ ਤਾਂ ਮੌਜੂ ਬਦਲਿਆ ਅਤੇ ਫਰਮਾਨ ਲੱਗੇ, ਇੱਥੇ ਤੁਸੀਂ ਹਸ਼ਰ ਦੇ ਦਿਨ ਦੀ ਹੌਲਨਾਕੀ ਤੋਂ ਡਰ ਰਹੇ ਹੋ, ਪਰ ਮੈਨੂੰ ਪਤਾ ਹੈ ਮਸੀਤ ਤੋਂ ਬਾਹਰ ਨਿਕਲਦਿਆਂ ਹੀ ਤੁਸੀਂ ਸਿਨੇਮਾ ਦਾ ਰੁੱਖ ਕਰ ਲੈਣਾ ਹੈ। ਤੁਹਾਡੇ ਵਿੱਚੋਂ ਹੀ ਕਈ ਲੋਕਾਂ ਨੇ ਕਹਿਣਾ ਹੈ, ਚਲੋ ਫਿਲਮ ਯੱਕੇ ਵਾਲੀ ਵੇਖਣੇ ਆ। ਇਸ ਫਿਲਮ ਵਿੱਚ ਮੁਸਰਤ ਨਜ਼ੀਰ ਨੇ ਸ਼ਾਨਦਾਰ ਡਾਂਸ ਕੀਤਾ ਹੈ। ਫਿਲਮ ਦੇ ਡਾਇਲਾਗ ਕਮਾਲ ਦੇ ਨੇ। ਇਸ ਫਿਲਮ ਵਿੱਚ ਸਾਡੇ ਮੁਆਸ਼ਰੇ ਦੀਆਂ ਅੱਛਾਈਆਂ ਅਤੇ ਬੁਰਾਈਆਂ ਵਿਖਾਈਆਂ ਗਈਆਂ ਨੇ। ਇਹਦੇ ਗਾਣੇ ਸੁਣ ਕੇ ਮਜ਼ਾ ਆ ਜਾਵੇਗਾ। ਇਸ ਤਰ੍ਹਾਂ ਪਬਲਿਸਿਟੀ ਕਰਕੇ ਮੌਲਵੀ ਸਾਹਿਬ ਨੇ ਆਪਣੀ ਫੀਸ ਖੜੀ ਕਰ ਲਈ। ਤੇਰੇ ਪਿੱਛੇ ਭਜਣਾ